ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਅਪਡੇਟ ਕੈਲੀਫੋਰਨੀਆ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਹਰਜੋਤ ਸਿੰਘ ਖਾਲਸਾ ਜੀ ਆਪਣੇ ਨਾਲ ਜੁੜ ਚੁੱਕੇ ਨੇ। ਜੀ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਫਰਵਰੀ ਦੀ 22 ਤਰੀਕ ਆ ਤੇ ਦਿਨ ਜਿਹੜਾ ਹੈਗਾ ਆ ਮੰਗਲਵਾਰ ਆ ਤੇ ਤੁਹਾਡੇ ਲਈ ਅਪਡੇਟ ਕੈਲੀਫੋਰਨੀਆ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ, ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 4082722500। ਅਮਰਜੀਤ ਸਿੰਘ ਫ੍ਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਅਵਤਾਰ ਸਿੰਘ ਮੰਜ਼ਲ ਕਲੋਵਿਸ, ਪ੍ਰਿਤਪਾਲ ਸਿੰਘ ਅਟਵਾਲ ਐਲਗਰੋਵ। ਟੇਰਕੀਆਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਰਕੀਆਣਾ 415-909-0503 4159090503। ਗੁਰਿੰਦਰ ਸਿੰਘ ਆਇਓਵਾ, ਜਰਨੈਲ ਸਿੰਘ ਧਾਲੀਵਾਲ ਸੈਕਰਾਮੈਂਟੋ, ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਸਟਾਕਟਨ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਜੀ ਅੱਜ ਦੀਆਂ ਖਬਰਾਂ ਵੱਲ ਆਈਏ ਤੇ ਸਭ ਤੋਂ ਪਹਿਲਾਂ ਇੱਕ ਪੰਜਾਬੀਆਂ ਲਈ ਬੜੀ ਮਾੜੀ ਖਬਰ ਆ ਰਹੀ ਆ। 27 ਸਾਲਾਂ ਦਾ ਜਸਵੀਰ ਸੂਦ, ਜਿਹਦਾ ਨਾਮ ਜੱਸੀ ਸੂਦ ਆ, ਪਿਛਲਾ ਪਿੰਡ ਉਹਦਾ ਦੋਨਾ ਸਿੱਧਵਾਂ ਸੀ। ਉਹ ਪਿਛਲੇ ਦਿਨ ਆਇਓਵਾ ਦੇ ਵਿੱਚ ਹਾਈਵੇ I-80 ਦੇ ਉੱਤੇ ਟਰੱਕ ਚਲਾ ਰਿਹਾ ਸੀ। ਜਦੋਂ ਉਹਦਾ ਐਕਸੀਡੈਂਟ ਹੋਇਆ ਤੇ ਮੌਕੇ ਤੇ ਹੀ ਉਸਦੀ ਮੌਤ ਹੋ ਗਈ। ਕਹਿੰਦੇ ਵੀ ਘਰਦਿਆਂ ਦਾ ਇਕੱਲਾ ਇਕੱਲਾ ਹੀ ਉਹ ਮੁੰਡਾ ਸੀ ਤੇ ਹਜੇ ਕੁਛ ਕੁ ਦਿਨ ਪਹਿਲਾਂ ਹੀ ਉਹਦਾ ਜਿਹੜਾ ਪੋਲੀਟੀਕਲ ਸਾਈਲਮ ਕੇਸ ਅਪਰੂਵ ਹੋਇਆ ਸੀ ਤੇ ਗ੍ਰੀਨ ਕਾਰਡ ਉਸਨੇ ਅਪਲਾਈ ਕਰਨਾ ਸੀ। ਜਸਵੀਰ ਸਿੰਘ ਜੱਸੀ ਸੂਦ 27 ਸਾਲਾਂ ਦਾ ਫ੍ਰਿਜ਼ਨੋ ਤੋਂ ਰਹਿਣ ਵਾਲਾ ਸੀ। ਪਿੰਡ ਮੈਂ ਇੰਡੀਆ ਦਾ ਤੁਹਾਨੂੰ ਦੱਸਿਆ ਹੀ ਆ, ਦੋਨਾ ਸਿੱਧਵਾਂ, ਕਪੂਰਥਲੇ ਡਿਸਟ੍ਰਿਕਟ ਦੇ ਵਿੱਚ। I-80 ਦੇ ਉੱਤੇ ਐਡੇਅਰ ਆਇਓਵਾ ਦੇ ਵਿੱਚ ਟਰੱਕ ਚਲਾ ਰਿਹਾ ਸੀ। ਜਦੋਂ ਉਸ ਦਾ ਟਰੱਕ ਉਸ ਤੋਂ ਅੱਗੇ 2008 ਹਾਂਡਾ ਪਾਇਲਟ, ਜਿਸ ਨੂੰ ਕਿ ਇੱਕ ਬਿਆਮੀ ਨਾਮ ਦਾ 36 ਸਾਲਾਂ ਦਾ ਅਮਾਹਾ ਤੋਂ ਰਹਿਣ ਵਾਲਾ ਚਲਾ ਰਿਹਾ ਸੀ, ਉਹਦੇ ਵਿੱਚ ਵੱਜਾ ਤੇ ਪਿੱਛੋਂ ਮਾਰਿਆ ਟਰੱਕ। ਤੇ ਉਹਦੇ ਵਿੱਚ ਵੀ 4 ਜਾਣੇ ਸੀ। ਇੱਕ ਬਾਈਵਾ ਜੁੰਗੂ 45 ਸਾਲਾਂ ਦਾ ਤੇ 2 ਬੱਚੇ ਸੀ 12 ਤੇ 15 ਸਾਲ ਦੇ। ਉਹ ਬਚ ਗਏ, ਉਹਨਾਂ ਨੂੰ ਹਸਪਤਾਲ ਲਿਜਾਇਆ ਗਿਆ, ਡੈਸਮੋਇਨਸ ਹਸਪੀਟਲ ਦੇ ਵਿੱਚ। ਤੇ 4 ਜਣੇ ਉਹ ਸੀਟ ਬੈਲਟਾਂ ਪਾਉਂਦੇ ਸੀ। ਪਰ ਸਭ ਤੋਂ ਜਿਹੜੀ ਮਾੜੀ ਖਬਰ ਇਹ ਆਈ ਆ ਵੀ ਉਸਨੇ ਸੀਟ ਬੈਲਟ ਨਹੀਂ ਪਾਈ ਹੋਈ ਸੀ। ਜਦੋਂ ਉਸਦਾ ਐਕਸੀਡੈਂਟ ਹੋਇਆ ਤੇ ਟਰੱਕ ਚੋਂ ਉਹ ਬਾਹਰ ਡਿੱਗ ਪਿਆ ਤੇ ਉਹਦੇ ਸੱਟ ਲੱਗ ਗਈ ਤੇ ਮੌਕੇ ਤੇ ਉਹਦੀ ਜਿਹੜੀ ਆ ਮੌਤ ਹੋ ਗਈ ਹੈਗੀ ਆ। ਇਨਵੈਸਟੀਗੇਟਰ ਜਿਹੜੇ ਪੁਲਿਸ ਦੇ ਆਏ, ਉਹਨਾਂ ਨੇ ਦੱਸਿਆ, ਕਹਿੰਦੇ ਵੀ ਇਹ ਵੀ ਲੱਗਦਾ ਵੀ ਉਹ ਜਿਸ ਟਾਈਮ ਟਰੱਕ ਚਲਾ ਰਿਹਾ ਸੀ ਟੈਕਸਟਿੰਗ ਵੀ ਕਰ ਰਿਹਾ ਸੀਗਾ। ਤੇ 2021 ਦਾ ਫਰੇਟ ਲਾਈਨਰ ਸੈਮੀ ਟ੍ਰੇਲਰ ਟਰੱਕ ਉਸਨੂੰ ਚਲਾ ਰਿਹਾ ਸੀ I-80 ਦੇ ਉੱਤੇ। ਤੇ ਜਦੋਂ ਉਸਦੇ ਟਰੱਕ ਨੇ 2008 ਹਾਂਡਾ ਪਾਇਲਟ ਨੂੰ ਹਿੱਟ ਕੀਤਾ ਤੇ ਜਿਹੜਾ ਇਹ ਟਾਊਨ ਹੈਗਾ ਆ ਅਡੇਰ 55 ਮੀਲ ਵੈਸਟ ਆਫ ਡੇਸਮੋਇਨਸ ਹੈਗਾ ਤੇ 75 ਮੀਲ ਈਸਟ ਆਫ ਕੌਂਸਲ ਬਲੱਫਸ ਹੈਗਾ। ਸੋ ਇਹ ਬਹੁਤ ਹੀ ਮਾੜੀ ਖਬਰ ਆ। ਆਪਾਂ ਪਿਛਲੇ ਸਾਲਾਂ 'ਚ ਦੇਖ ਰਹੇ ਹਾਂ ਵੀ ਕਿੰਨੇ ਜਿਹੜੇ ਯੰਗ ਮੁੰਡੇ ਆ ਆਪਣੇ ਟਰੱਕ ਡਰਾਈਵਰਸ, ਉਹਨਾਂ ਦੀ ਐਕਸੀਡੈਂਟ ਦੇ ਵਿੱਚ ਮੌਤ ਹੁੰਦੀ ਆ। ਜੀ ਬਿਲਕੁਲ ਹਰਜੋਤ ਸਿੰਘ ਜੀ, ਜਿੱਦਾਂ ਤੁਸੀਂ ਦੱਸ ਰਹੇ ਸੀਗੇ ਵੀ ਇਹ ਪਹਿਲੀ ਵਾਰੀ ਨਹੀਂ ਹੋਇਆ। ਵੀ ਕਹਿ ਲਓ ਵੀ ਆਪਣੀ ਮਨਮਰਜ਼ੀ ਜਿਹੜੀ ਉਹ ਕਰਦੇ ਹੋਏ, ਨੋ ਡਾਊਟ ਤੁਸੀਂ ਇੱਥੇ ਚਲਾਉਣ ਦੇ ਲਈ ਆਏ ਆ, ਕਮਾਈ ਕਰਨ ਦੇ ਲਈ ਆਏ ਆ, ਸਾਰਾ ਕੁਛ ਹੀ ਜਿਹੜਾ ਉਹ ਹੈਗਾ ਆ। ਪਰ ਆਪਾਂ ਤੁਹਾਡੀ ਸੇਫਟੀ ਦੇ ਲਈ ਜਿਹੜੇ ਬਣੇ ਕਾਨੂੰਨ ਹੈਗੇ ਆ, ਉਹਨਾਂ ਦੀਆਂ ਧੱਜੀਆਂ ਵੀ ਨਹੀਂ ਜਿਹੜਾ ਉਹ ਉਡਾ ਸਕਦੇ ਤੇ ਖਾਮਿਆਜ਼ਾ ਜਿਹੜਾ ਉਹ ਭੁਗਤਣਾ ਪੈਂਦਾ ਹੈਗਾ ਆ। ਓਵਰਵਰਕਡ ਹੈਗੇ ਨੇ, ਕਾਹਲੀ ਪਈ ਹੋਈ ਆ ਸਾਰਿਆਂ ਨੂੰ। ਮੈਂ ਇਸ ਮੁੰਡੇ ਦਾ ਨਹੀਂ ਮੈਂ ਕਹਿ ਰਿਹਾ ਵੀ ਇਹ ਚਲਾ ਗਿਆ ਤੇ ਹੁਣ ਅਸੀਂ ਕਹੀਏ ਵੀ ਇਸੇ ਦਾ ਹੀ ਇਕੱਲੇ ਦਾ ਦੋਸ਼ ਆ। ਪਰ ਇਹ ਓਵਰਆਲ ਆਪਾਂ ਜਿਹੜਾ ਉਹ ਦੇਖ ਰਹੇ ਹੈਗੇ ਆ ਵੀ ਇੱਦਾਂ ਦੀ ਸਥਿਤੀ ਬਣੀ ਪਈ ਆ। ਕਾਹਲੀ ਜ਼ਿਆਦਾ ਆ, ਜ਼ਿਆਦਾ ਜਲਦੀ ਆਪਾਂ ਕਹਿ ਲਓ ਵੀ ਜ਼ਿਆਦਾ ਕਮਾਈਆਂ ਕਰਨ ਦੀ ਜਿਹੜੀ ਕਾਹਲੀ ਪੈ ਗਈ ਆ ਨਾ, ਉਹਦੇ ਕਰਕੇ ਫਿਰ ਕਈ ਵਾਰੀ ਆਪਾਂ
ਕਾਨੂੰਨਾਂ ਨੂੰ ਸਾਈਡ ਤੇ ਜਿਹੜਾ ਉਹ ਰੱਖ ਜਾਂਦੇ ਆ ਤੇ ਆਪਣੀ ਸੇਫਟੀ ਨੂੰ ਦਰਨਿਕਾਰ ਕਰ ਦਿੰਦੇ ਆ। ਸੋ ਉਹ ਕਿਤੇ ਨਾ ਕਿਤੇ ਆਪਣੇ ਲਈ ਫਿਰ ਨੁਕਸਾਨਦੇਹ ਆ। ਐਵਰੀ ਮੰਥ ਇਦਾਂ ਦੇ ਜਿਹੜੇ ਐਕਸੀਡੈਂਟ ਆ ਉਹ ਹੋ ਰਹੇ ਹੈਗੇ ਨੇ। ਨੌਜਵਾਨ ਮੁੰਡੇ ਜਿਹੜੇ ਕਿ ਇੱਥੇ ਆਪਣੇ ਪਰਿਵਾਰਾਂ ਦਾ, ਆਪਣੇ ਪਿੱਛੇ ਸਕੇ ਸੰਬੰਧੀਆਂ ਦੀ ਨੁਹਾਰ ਬਦਲਣ ਦੇ ਲਈ ਆਏ ਆ, ਉਹ ਖੁਦ ਦੁਨੀਆ ਤੋਂ ਫੌਤ ਹੋਈ ਜਾ ਰਹੇ ਆ। ਇਹ ਕੋਈ ਚੰਗਾ ਜਿਹੜਾ ਇਸ ਟਾਈਮ ਟਰੈਂਡ ਆ ਉਹ ਨਹੀਂ ਚੱਲ ਰਿਹਾ ਹੈਗਾ। ਸੀਟ ਬੈਲਟ ਨਾ ਲਾਈ ਹੋਣ ਕਰਕੇ ਦੇਖੋ ਕਿੰਨਾ ਭਾਰੀ ਜਿਹੜਾ ਆ ਉਸਨੂੰ ਨੁਕਸਾਨ ਜਿਹੜਾ ਉਹ ਝੱਲਣਾ ਪਿਆ। ਜਿਨ੍ਹਾਂ ਦੇ ਪਰਿਵਾਰ ਦਾ ਗਿਆ ਉਹਨਾਂ ਦੇ ਲਈ ਜਿਹੜਾ ਆ ਉਹ ਵਿਯੋਗ ਵੱਖਰਾ ਹੈਗਾ ਆ। ਉਹਨਾਂ ਨੂੰ ਕੌਣ ਜਿਹੜਾ ਆ ਉਹ ਆਖੂਗਾ, ਦੱਸੂਗਾ ਵੀ ਆਹ ਚੀਜ਼ ਜਿਹੜੀ ਆ ਉਹ ਅਣਗਹਿਲੀ ਦੇ ਕਰਕੇ ਜਿਹੜੀ ਉਹ ਵਾਪਰ ਗਈ ਹੈਗੀ ਆ। ਸੋ ਜਿੰਨੇ ਵੀ ਸਾਡੇ ਟਰੱਕਰਜ਼ ਹੈਗੇ ਆ ਜਾਂ ਕਿਸੇ ਵੀ ਹੋਰ ਖਿੱਤੇ ਦੇ ਵਿੱਚ ਹੈਗੇ ਆ, ਸੋ ਕਾਰਨਰਜ਼ ਜਦੋਂ ਆਪਾਂ ਕੱਟ ਕਰਨ ਦੀ ਕੋਸ਼ਿਸ਼ ਕਰਦੇ ਆ, ਉਹ ਆਪਣੇ ਲਈ ਨੁਕਸਾਨਦੇਹ ਸਾਬਤ ਜਿਹੜੇ ਉਹ ਹੋ ਜਾਂਦੇ ਆ। ਸੋ ਇਦਾਂ ਦੀਆਂ ਘਟਨਾਵਾਂ ਨਾ ਵਾਪਰਨ, ਆਪਾਂ ਨੂੰ ਜਿਹੜਾ ਉਹ ਧਿਆਨ ਜ਼ਿਆਦਾ ਰੱਖਣ ਦੀ ਜ਼ਰੂਰਤ ਆ। ਬਾਰ-ਬਾਰ ਜਿਹੜੇ ਲੋਕ ਕਹਿੰਦੇ ਆ ਵੀ ਨਹੀਂ ਸਹਿਜ ਦੇ ਨਾਲ ਚੱਲੋ, ਆਰਾਮ ਦੇ ਨਾਲ ਚੱਲੋ, ਇਦਾਂ ਕਾਹਲੀ ਨਾ ਕਰੋ, ਉਹ ਬਾਕੀ ਚੀਜ਼ਾਂ ਦੇ ਵਿੱਚ ਇੱਥੇ ਹੀ ਰਹਿਣਾ ਹੈ ਸਾਰੀ ਉਮਰ, ਇੱਥੇ ਹੀ ਕਮਾਈਆਂ ਕਰਨੀਆਂ, ਇੱਥੇ ਸਾਰਾ ਕੁਛ ਜਿਹੜਾ ਉਹ ਹੋਣਾ ਆ। ਸੋ ਜੇ ਰਵਾਂਗੇ ਤੇ ਫਿਰ ਹੀ ਆ, ਜਾਨ ਹੈ ਤਾਂ ਜਹਾਨ ਹੈ। ਹੁਣ ਜਦੋਂ ਚਲਾ ਗਿਆ ਤੇ ਜਿੰਨਾ ਮਰਜ਼ੀ ਜਿਹੜਾ ਵੱਧ ਚਲਾ ਲਵੇ, ਘੱਟ ਚਲਾ ਲਵੇ, ਸੀਟ ਬੈਲਟ ਲਾਈ ਸੀ, ਨਹੀਂ ਲਾਈ ਸੀ, ਉਹ ਸਾਰੀਆਂ ਗੱਲਾਂ ਧਰੀਆਂ ਦੀਆਂ ਧਰਾਈਆਂ ਰਹਿ ਗਈਆਂ। ਇਹਨਾਂ ਸਾਰੇ ਐਕਸੀਡੈਂਟਾਂ ਤੋਂ ਬਾਕੀਆਂ ਨੂੰ ਸਬਕ ਸਿੱਖਣ ਦੀ ਜਿਹੜੀ ਉਹ ਜ਼ਰੂਰਤ ਆ ਵੀ ਇਦਾਂ ਦਾ ਆਪਾਂ ਬਗੈਰ ਮਤਲਬ ਤੋਂ ਕੋਈ ਰਿਸਕ ਆ ਉਹ ਨਾ ਲਓ। ਰਿਸਕ ਵੀ ਕਾਹਦਾ ਹੈ ਹਰਜੋਤ ਸਿੰਘ ਜੀ, ਉਹ ਮਾੜੀ ਗੱਲ ਆ, ਆਪਣੇ ਲਈ ਹੀ ਮਾੜੀ ਗੱਲ ਆ ਵੀ ਆਪਾਂ ਬਗੈਰ ਮਤਲਬ ਤੋਂ ਹੀ ਉਹ ਜਿਹੜਾ ਰਿਸਕ ਲੈ ਕੇ ਆਪਣੀ ਜਾਨ ਜਿਹੜੀ ਜੋਖਮ 'ਚ ਪਾ ਰਹੇ ਆ। ਆਪ ਤਾਂ ਗਿਆ, ਹੁਣ 4 ਜਣੇ ਜਿਹੜੇ ਅੱਗੇ ਜਿਹਦੇ ਟਰੱਕ ਦੇ ਨਾਲ, ਦੂਜੇ ਦੇ ਨਾਲ, ਪਿਕਅਪ ਦੇ ਨਾਲ ਹੋਇਆ, ਜੇ ਮੰਨ ਲਓ ਉਹਨਾਂ ਵਿੱਚੋਂ ਕੋਈ ਚਲਿਆ ਜਾਂਦਾ, ਹੋਰ ਪਰਿਵਾਰਾਂ ਦੇ ਵਿੱਚ ਵੀ ਜਿਹੜਾ ਉਹ ਵਿਯੋਗ ਪੈਣਾ ਸੀ। ਹੁਣ ਕੀ ਪਤਾ ਕਿੱਦਾਂ ਦੀਆਂ ਸੱਟਾਂ ਜਿਹੜੀਆਂ ਉਹਨਾਂ ਨੂੰ ਵੀ ਲੱਗੀਆਂ ਹੋ ਸਕਦੀਆਂ। ਜੀ, ਅਗਲੀ ਖਬਰ ਆਪਾਂ ਚੱਲੀਏ ਰਸ਼ੀਆ ਤੇ ਯੂਕਰੇਨ ਦੇ ਸੰਬੰਧ ਦੇ ਵਿੱਚ। ਜੀ। ਪ੍ਰੈਜ਼ੀਡੈਂਟ ਬਾਈਡਨ ਨੇ ਅੱਜ ਆਫੀਸ਼ੀਅਲੀ ਡਿਕਲੇਅਰ ਕਰ ਦਿੱਤਾ ਹੈ ਵੀ ਰਸ਼ੀਆ ਵਾਲਿਆਂ ਨੇ ਆਲਰੇਡੀ ਯੂਕਰੇਨ ਦੇ ਵਿੱਚ ਐਂਟਰੀ ਕਰ ਦਿੱਤੀ ਆ। ਸੋ ਇੱਕ ਤਰ੍ਹਾਂ ਦੇ ਨਾਲ ਉਹਨਾਂ ਨੇ ਡਿਕਲੇਅਰ ਹੀ ਕਰਤਾ ਵੀ ਰਸ਼ੀਆ ਵਾਲਿਆਂ ਨੇ ਅਟੈਕ ਸ਼ੁਰੂ ਕਰ ਦਿੱਤਾ ਆ। ਪਰ ਨਾਲ ਦੀ ਨਾਲ ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਨੇ ਇਹ ਵੀ ਕਿਹਾ ਵੀ ਅਸੀਂ ਹਜੇ ਡਿਫੈਂਸਿਵ ਰਹਾਂਗੇ, ਵੀ ਅਸੀਂ ਆਉਣ ਵਾਲੇ ਕੁਛ ਦਿਨ ਦੇਖਾਂਗੇ ਵੀ ਰਸ਼ੀਆ ਵਾਲੇ ਕੀ ਕਰ ਰਹੇ ਹੈਗੇ ਆ। ਤੇ ਪ੍ਰੈਜ਼ੀਡੈਂਟ ਬਾਈਡਨ ਨੇ ਹੋਰ US ਦੇ ਟਰੂਪਸ ਘੱਲ ਦਿੱਤੇ ਹੈਗੇ ਆ ਈਸਟਰਨ ਯੂਰਪ ਦੇ ਵਿੱਚ, ਯੂਕਰੇਨ ਤੇ ਰਸ਼ੀਆ ਦੇ ਕ੍ਰਾਈਸਿਸ ਨੂੰ ਲੈ ਕੇ। ਜੀ, ਹਰਜੋਤ ਸਿੰਘ ਜੀ, ਲੇਟੈਸਟ ਇਹੀ ਆ ਵੀ ਪ੍ਰੈਜ਼ੀਡੈਂਟ ਬਾਈਡਨ ਨੇ ਇਸ ਨੂੰ ਇਨਵੇਜਨ ਜਿਹੜਾ ਉਹ ਆਖਿਆ ਆ। ਯੂਕਰੇਨ ਦਾ ਮਿਨਿਸਟਰ ਆਫ ਫੋਰਨ ਅਫੇਅਰ ਡਮਿਤਰੋ ਕੁਲੇਬਾ, ਉਸਨੇ ਕਿਹਾ ਵੀ ਉਹ ਜਾਣਦਾ ਹੈ ਵੀ ਰੂਸੀ ਰਾਸ਼ਟਰਪਤੀ ਪੁਤਿਨ ਦਾ ਲੌਂਗ ਟਰਮ ਇੱਕ ਹੀ ਆਬਜੈਕਟਿਵ ਆ ਵੀ ਯੂਕਰੇਨ ਨੂੰ ਪੂਰੀ ਤਰ੍ਹਾਂ ਡਿਸਟਰੋਏ ਕਰ ਦੇਣਾ। ਉਹ ਕਹਿੰਦੇ ਵੀ ਯੂਕਰੇਨ ਦੇ ਕੁਝ ਹਿੱਸਿਆਂ ਦੇ ਨਾਲ ਸੰਬੰਧਿਤ ਜਿਹੜਾ ਉਹ ਨਹੀਂ ਹੈਗਾ ਆ, ਉਹ ਪੂਰੀ ਦੀ ਪੂਰੇ ਮੁਲਕ ਨੂੰ ਆਪਣੇ ਕੰਟਰੋਲ ਅਧੀਨ ਜਿਹੜਾ ਉਹ ਲੈਣਾ ਚਾਹੁੰਦਾ ਹੈਗਾ ਆ। ਜਰਮਨੀ ਨੇ ਇੱਕ ਵਾਰੀ ਫਿਰ ਨਾਰਡ ਸਟਰੀਮ 2 ਪਾਈਪਲਾਈਨ ਦੇ ਉੱਤੇ ਕਿਹਾ ਵੀ ਜਿਹੜਾ ਵੀ ਕੋਈ ਭਵਿੱਖ ਦੇ ਉੱਤੇ ਇਸ ਦੇ ਉੱਤੇ ਦਾਅ ਲਾ ਰਿਹਾ ਆ ਉਹ ਨਾ ਲਾਵੇ, ਹਾਲ ਦੀ ਘੜੀ ਇਸ ਨੂੰ ਬੰਦ ਹੀ ਜਿਹੜਾ ਉਹ ਸਮਝਿਆ ਜਾਵੇ। ਇਹ ਨਹੀਂ ਲੱਗਦਾ ਵੀ ਕੁਝ ਹੋਊਗਾ। ਉਧਰ ਸੈਕਟਰੀ ਆਫ ਸਟੇਟ ਐਂਟਨੀ ਬਲਿੰਕਨ ਆ, ਉਹਨਾਂ ਨੇ ਰੂਸੀ ਜਿਹੜੇ ਆਪਣੇ ਉਹਨਾਂ ਦੇ ਕਾਊਂਟਰ ਪਾਰਟ ਹੈਗੇ ਆ, ਲੈਵਰੋਵ ਉਹਨਾਂ ਦੇ ਫੋਰਨ ਮਿਨਿਸਟਰ, ਉਹਨਾਂ ਦੇ ਨਾਲ ਜਿਹੜੀ ਮੀਟਿੰਗ ਹੋਣੀ ਸੀ ਉਸ ਨੂੰ ਕਾਲ ਆਫ ਕਰ ਦਿੱਤਾ ਆ, ਉਸ ਨੂੰ ਰੱਦ ਜਿਹੜਾ ਆ ਉਹਨਾਂ ਨੇ ਕਰ ਦਿੱਤਾ ਆ। US ਦੇ ਸੈਨੇਟ ਦੇ ਮੈਜੋਰਟੀ ਲੀਡਰ ਚੱਕ ਸ਼ੂਮਰ, ਉਹਨਾਂ ਨੇ ਸਾਰੇ ਸੈਨੇਟਰਸ ਨੂੰ ਬੇਨਤੀ ਕੀਤੀ ਆ ਵੀ ਉਹ ਆਓ ਇਕੱਠੇ ਹੋਵੋ ਤੇ ਯੂਕਰੇਨ ਦੇ ਬਾਬਤ ਜਿਹੜੀ ਬਰੀਫਿੰਗ ਆ ਉਹ ਉਹਨਾਂ ਨੂੰ ਦੱਸੀ ਜਾਵੇ। ਇਸ ਮੌਕੇ ਸੈਨੇਟ ਜਿਹੜੀ ਵਾਸ਼ਿੰਗਟਨ DC ਦੇ ਵਿੱਚ ਰੀਸੈਸ ਦੇ ਵਿੱਚੋਂ ਲੰਘ ਰਹੀ ਹੈਗੀ ਆ, ਛੁੱਟੀਆਂ ਜਿਹੜੀਆਂ ਉਹਨਾਂ ਦੀਆਂ ਚੱਲ ਰਹੀਆਂ ਆ। ਸੋ ਇਹ ਜਿਹੜੀ ਸਥਿਤੀ ਹੈ ਇਸ ਟਾਈਮ ਟੋਟਲੀ ਕਹਿ ਲਓ ਵੀ ਤਣਾਅਪੂਰਨ ਜਿਹੜੀ ਉਹ ਬਣ ਚੁੱਕੀ। ਇਨਵੇਜਨ ਇੱਕ ਹਿਸਾਬ ਦੇ ਨਾਲ ਉਹਨਾਂ ਨੇ ਸ਼ੁਰੂ ਜਿਹੜੀ ਉਹ ਕੀਤੀ ਆ, ਲਾਰਜ ਸਕੇਲ ਦੇ ਉੱਤੇ ਗੱਲ ਪਹੁੰਚੂਗੀ ਨਹੀਂ ਪਹੁੰਚੂਗੀ ਇਸ ਦਾ ਜੇ ਕੁਝ ਵੀ ਕਿਹਾ ਨਹੀਂ ਜਾ ਸਕਦਾ। ਵਾਈਟ ਹਾਊਸ ਦੇ ਪ੍ਰੈਸ ਸਕੱਤਰ ਜੈਨ ਸਾਕੀ ਉਹਨਾਂ ਨੇ ਕਿਹਾ ਆ ਡਿਪਲੋਮੈਸੀ ਦਾ ਦਰਵਾਜ਼ਾ ਜਿਹੜਾ ਬੂਹਾ ਉਹ ਅਜੇ ਵੀ ਖੁੱਲ੍ਹਾ ਹੈਗਾ ਆ, ਤੇ ਕਹਿੰਦੇ ਵੀ ਕੋਈ ਵੀ ਅਪਰੋਪਰੀਏਟ ਟਾਈਮ ਨਹੀਂ ਆ, ਜਦੋਂ ਮਰਜ਼ੀ US ਰਸ਼ੀਆ ਦੀਆਂ ਮੀਟਿੰਗਸ ਜਿਹੜੀਆਂ ਆ ਉਹ ਕੀਤੀਆਂ ਜਾ ਸਕਦੀਆਂ ਆ ਇਸ ਮਸਲੇ ਨੂੰ ਜਿਹੜਾ ਉਹ ਸੁਲਝਾਉਣ ਦੇ ਲਈ। ਯੂਕਰੇਨ ਦੇ ਫੋਰਨ ਮਿਨਿਸਟਰ ਨੇ ਇੱਥੇ ਗੱਲਬਾਤ ਕਰਦੇ ਹੋਏ ਜਿਹੜੇ ਐਂਟਨੀ ਬਲਿੰਕਨ ਦੇ ਨਾਲ ਸੀ ਕਿ ਉਹਨਾਂ ਨੇ ਕਿਹਾ ਵੀ ਪੁਤਿਨ ਨੂੰ ਰੋਕਣਾ ਜਿਹੜਾ ਆ ਉਹ ਨਹੀਂ ਰੋਕਿਆ ਜਾ ਸਕਦਾ। ਪੁਤਿਨ ਕੈਨ ਸਟਿਲ ਵੀ, ਕਹਿੰਦੇ ਵੀ ਸ਼ਾਇਦ ਜਿਹੜਾ ਉਸ ਨੂੰ ਰੋਕਿਆ ਵੀ ਜਿਹੜਾ ਹੋ ਜਾਵੇ, ਪਰ ਕਹਿੰਦੇ ਵੀ ਉਸ ਦਾ ਮੇਨ ਮਕਸਦ ਯੂਕਰੇਨ ਨੂੰ ਤਹਿਸ ਨਹਿਸ ਜਿਹੜਾ ਉਹ
ਕਰਨਾ ਹੈਗਾ ਆ। ਸੋ ਕਹਿੰਦੇ ਵੀ ਆਪਾਂ ਨੂੰ ਰਸ਼ੀਆ ਦੀ ਇਕੋਨਮੀ ਨੂੰ ਹਿੱਟ ਹਾਰਡ ਜਿਹੜਾ ਆ ਉਹ ਕਰਨਾ ਪਵੇਗਾ। ਉਹ ਉਹਨਾਂ ਨੇ ਐਂਟਨੀ ਬਲਿੰਕਨ ਨੂੰ ਵੀ ਨਾਲ ਦੇ ਨਾਲ ਆਖਿਆ। ਜੀ। ਜੀ, ਇਸੇ ਸੰਬੰਧ ਦੇ ਵਿੱਚ ਇੱਕ ਹੋਰ ਅਪਡੇਟ ਜਿਹੜੀ ਉਹ ਆ ਰਹੀ ਆ। ਅਮਰੀਕਾ ਦੀਆਂ ਜਿਹੜੀਆਂ ਇੰਟੈਲੀਜੈਂਸ ਏਜੰਸੀਆਂ ਆ, ਉਹਨਾਂ ਨੇ ਇਹ ਹਦਾਇਤਾਂ ਦਿੱਤੀਆਂ ਸਾਰੇ ਹੀ ਬਿਜ਼ਨਸ ਓਨਰਸ ਨੂੰ ਵੀ, ਜਿੰਨੇ ਵੀ ਲੋਕ ਹੈਗੇ ਆ, ਵੀ ਜਿਹੜੀਆਂ ਯੂਐਸ ਦੀਆਂ ਸੈਂਕਸ਼ਨਸ ਰੋਕਾਂ ਹੁਣ ਰੂਸ ਦੇ ਉੱਤੇ ਲਾਈਆਂ ਜਾ ਰਹੀਆਂ ਆ, ਉਸ ਦੇ ਜਵਾਬ ਦੇ ਵਿੱਚ ਉੱਥੋਂ ਰੈਂਸਮਵੇਅਰ ਅਟੈਕਸ ਕੀਤੇ ਜਾ ਸਕਦੇ ਆ। ਰੈਂਸਮਵੇਅਰ ਅਟੈਕਸ ਉਹੀ ਆ ਵੀ ਤੁਹਾਨੂੰ ਕੋਈ ਅਜਿਹੀ ਈਮੇਲ ਜਾਂ ਲਿੰਕ ਜਾਂ ਕੁਛ ਅਜਿਹਾ ਕਰਕੇ ਤੁਹਾਡੇ 'ਚ ਹੈਕਿੰਗ ਕਰਕੇ ਤੁਹਾਡਾ ਸਾਰਾ ਸਿਸਟਮ ਜਿਹੜਾ ਆ ਉਹ ਠੱਪ ਕਰ ਦਿੱਤਾ ਜਾਂਦਾ ਆ, ਤੇ ਫਿਰ ਆਈਦਰ ਤੁਹਾਡੇ ਕੋਲ ਬਿਟਕੋਇਨ ਜਾਂ ਹੋਰ ਕ੍ਰਿਪਟੋ ਕਰੰਸੀ ਜਾਂ ਹੋਰ ਚੀਜ਼ਾਂ ਦੀ ਜਿਹੜੀ ਫਰੌਤੀ ਜਿਹੜੀ ਉਹ ਮੰਗਦੇ ਆ, ਤਾਂ ਜੋ ਤੁਸੀਂ ਆਪਣਾ ਕੰਮਕਾਜ ਜਿਹੜਾ ਉਹ ਨਾ ਕਰੋ ਤੇ ਤੁਹਾਨੂੰ ਜਿਹੜਾ ਉਹ ਫਰੌਤੀ ਜਿਹੜੀ ਉਹ ਦੇਣੀ ਪਵੇ। ਸੋ ਯੂਐਸ ਪ੍ਰੈਜ਼ੀਡੈਂਟ ਨੇ ਜਿਹੜੀਆਂ ਨਵੀਆਂ ਸੈਂਕਸ਼ਨਸ ਰੂਸੀ ਬੈਂਕਾਂ ਦੇ ਉੱਤੇ ਜਿਹੜੀਆਂ ਉਹ ਲਾ ਦਿੱਤੀਆਂ ਆਪਣੇ ਜਿਹੜੇ ਸੰਬੋਧਨ ਦੇ ਵਿੱਚ, ਤੇ ਕਈ ਓਲੀਗਾਰਕਸ ਜਿਹੜੇ ਹੈਗੇ ਰੂਸ ਦੇ ਜਿਹੜੇ ਅਮੀਰ ਲੋਕ ਨੇ ਉਹਨਾਂ ਉੱਤੇ ਲਾਈਆਂ ਆ। ਤੇ ਨਾਲ ਹੀ FBI ਦੇ ਜਿਹੜੇ ਸਾਈਬਰ ਅਫੀਸ਼ੀਅਲਸ ਉਹਨਾਂ ਨੇ ਕਿਹਾ ਵੀ ਯੂਐਸ ਬਿਜ਼ਨੈਸਿਸ, ਲੋਕਲ ਗਵਰਨਮੈਂਟਸ ਇਹ ਹੁਣ ਧਿਆਨ ਦੇਣ ਵੀ ਰੈਂਸਮਵੇਅਰ ਅਟੈਕਸ ਜਿਹੜੇ ਆ ਇਸ ਕ੍ਰਾਈਸਿਸ ਦੇ ਵਿੱਚ ਕ੍ਰੈਮਲਿਨ ਦੇ ਦੁਆਰਾ, ਰੂਸ ਦੇ ਦੁਆਰਾ ਜਿਹੜੇ ਉਹ ਅਮਰੀਕਾ ਦੇ ਉੱਤੇ ਕੀਤੇ ਜਾ ਸਕਦੇ ਆ, ਤਾਂ ਜੋ ਇੱਥੇ ਵੀ ਕੰਮਕਾਜ ਕਾਰੋਬਾਰ ਆ ਉਹ ਠੱਪ ਕੀਤੇ ਜਾ ਸਕਣ। ਸੋ ਧਿਆਨ ਦਿਓ ਵੀ ਹੁਣ ਕਿਹੜੀ ਈਮੇਲ ਤੁਸੀਂ ਖੋਲਣੀ ਹੈ, ਕਿਹੜੀ ਨਹੀਂ। ਜ਼ਿਆਦਾ ਇਹਤਿਆਤ ਵਰਤਿਓ। ਜੀ। ਅਗਲੀ ਖਬਰ ਟਰੱਕਰਸ ਦੇ ਸੰਬੰਧ ਵਿੱਚ ਹੈ। ਕਹਿੰਦੇ ਵੀ 1000 ਦੇ ਕਰੀਬ ਜਿਹੜੇ ਟਰੱਕਰਸ ਆ ਉਹ ਕੈਲੀਫੋਰਨੀਆ 'ਚ ਇਕੱਠੇ ਹੋ ਰਹੇ ਆ, ਤੇ ਇੱਕ ਕੌਨਵੇ ਉਹ ਆਪਣਾ ਵਾਸ਼ਿੰਗਟਨ DC ਨੂੰ ਲੈ ਕੇ ਜਾ ਰਹੇ ਹੈਗੇ ਆ। ਟਰੱਕਰਸ ਪ੍ਰੋਟੈਸਟ ਕਰਨ ਜਾ ਰਹੇ ਅਗੇਂਸਟ COVID-19 ਮੈਂਡੇਟ ਇਨ ਕੈਨੇਡਾ। ਸੋ ਕੈਨੇਡਾ ਵਾਲਿਆਂ ਦੇ ਸਾਥ ਦੇਣ ਦੇ ਲਈ ਕੈਲੀਫੋਰਨੀਆ ਤੋਂ ਇਹ 1000 ਸੈਮੀ ਟਰੱਕ ਡਰਾਈਵਰਸ ਇਕੱਠੇ ਹੋ ਕੇ ਕਹਿੰਦੇ ਵੀ ਵਾਸ਼ਿੰਗਟਨ DC ਨੂੰ ਜਾਣਗੇ, ਤੇ 11 ਦਿਨ ਦਾ ਇਹ ਜਿਹੜਾ ਉਹਨਾਂ ਦਾ ਟ੍ਰਿਪ ਹੈਗਾ ਮਾਰਚ ਮਹੀਨੇ ਦੇ ਵਿੱਚ। ਸੋ ਫਰੀਡਮ ਕੌਨਵਾਏ ਜਿਹੜਾ ਕੈਨੇਡਾ 'ਚ ਹੋਇਆ, ਹਾਲਾਂਕਿ ਉੱਥੇ ਸਾਰਾ ਉਸ ਨੂੰ ਇੱਕ ਤਰ੍ਹਾਂ ਦੇ ਨਾਲ ਉਹਨਾਂ ਨੇ ਸਾਰੇ ਅਰੈਸਟ ਕਰ ਲਏ ਮੋਸਟਲੀ, ਥੋੜ੍ਹੇ ਬਹੁਤੇ ਹੈਗੇ ਆ, ਪਰ ਉਸ ਨੂੰ ਸਾਥ ਦੇਣ ਦੇ ਲਈ ਕੈਲੀਫੋਰਨੀਆ ਦੇ ਜਿਹੜੇ ਡਰਾਈਵਰਸ ਆ, ਇਹ ਨਿਊਜ਼ ਆ ਰਹੀ ਹੈਗੀ ਆ, ਉਹ ਇਕੱਠੇ ਹੋ ਕੇ ਵਾਸ਼ਿੰਗਟਨ DC ਨੂੰ ਜਾ ਰਹੇ ਹੈਗੇ ਆ। ਤੇ ਕਹਿੰਦੇ ਵੀ ਜਿਹੜੇ ਟਰੱਕਰਸ ਹੈਗੇ ਆ ਪੂਰੇ ਯੂਨੀਫਾਈਡ ਹੈਗੇ ਆ ਅਕਰੋਸ ਦਾ ਪਾਰਟੀ ਲਾਈਨਸ, ਕ੍ਰਿਸਚੀਅਨ, ਮੁਸਲਿਮ, ਜਿਊਜ਼, ਸਿੱਖ, ਮੋਰਮਨਸ, ਬਲੈਕਸ, ਹਿਸਪੈਨਿਕ, ਏਸ਼ੀਅਨ, ਨੇਟਿਵ ਅਮਰੀਕਨ, ਰਿਪਬਲਿਕਨ, ਡੈਮੋਕ੍ਰੇਟ, ਸਾਰੇ ਹੀ ਕਹਿੰਦੇ ਵੀ ਇੱਕੋ ਇਕੱਠੇ ਹੋ ਕੇ ਇਹ ਜਾ ਰਹੇ ਹੈਗੇ। ਜੀ, ਉੱਦਾਂ ਵੈਸੇ ਦੱਸ ਜਾਈਏ 100 ਤੋਂ ਵੱਧ ਜਿਹੜੇ ਇੰਪਲੋਈਜ਼ ਵਾਲੀਆਂ ਦੇ ਉੱਤੇ ਜਿਹੜੇ ਪਹਿਲਾਂ ਮੈਂਡੇਟ ਲਾਉਣਾ ਸੀ, ਉਸ ਨੂੰ ਤੇ ਸੁਪਰੀਮ ਕੋਰਟ ਨੇ ਜਿਹੜਾ ਉਹ ਰੋਕ ਦਿੱਤਾ ਸੀ। ਹਾਲ ਦੀ ਘੜੀ ਜਿਹੜੀਆਂ ਪ੍ਰਾਈਵੇਟ ਕੰਪਨੀਆਂ ਜੇ ਵੀ ਕੋਈ ਲਾ ਰਹੀਆਂ ਆ, ਉਹ ਮੈਂਡੇਟ ਸਿਰਫ ਕੰਪਨੀ ਆਪਣੇ ਪੱਧਰ ਦੇ ਉੱਤੇ ਲਾ ਰਹੀ ਹੈ। ਹੁਣ ਸਰਕਾਰਾਂ ਦੇ ਦੁਆਰਾ ਇੱਕ ਹਿਸਾਬ ਦੇ ਨਾਲ ਮੈਂਡੇਟਸ ਜਿਹੜੇ ਨਹੀਂ ਹੈਗੇ ਵੀ ਤੁਹਾਨੂੰ ਜੇ ਕੰਮ ਕਰਨ ਦੇ ਲਈ ਉੱਥੇ ਜਿਹੜੇ ਉਹ ਆਉਣਾ ਹੀ ਪੈਣਾ ਹੈਗਾ। ਸੋ ਦੇਖੋ ਵੀ ਪਰ ਇਹ ਆ ਵੀ ਲੋਕ ਸਰਕਾਰਾਂ ਦੀਆਂ ਚੀਜ਼ਾਂ ਤੋਂ ਵੈਸੇ ਜਿਹੜੇ ਉਹ ਤੰਗ ਰਹਿੰਦੇ ਨੇ, ਕਹਿੰਦੇ ਆ ਵੀ ਆਪਾਂ ਨੂੰ ਜਿਹੜਾ ਜ਼ਰੂਰ ਕੁਛ ਨਾ ਕੁਛ ਇੱਦਾਂ ਦਾ ਕਰਨਾ ਚਾਹੀਦਾ। ਸੋ ਆਪਣੇ ਗਵਾਂਢੀ ਮੁਲਕ ਤੋਂ ਉਹ ਖਾਸੇ ਕਹਿ ਲਓ ਵੀ ਮੋਟੀਵੇਟ ਹੋ ਕੇ ਇਹ ਚੀਜ਼ ਜਿਹੜੇ ਉਹ ਕਰ ਰਹੇ ਆ। ਉਧਰ ਗਵਾਂਢੀ ਮੁਲਕ ਦੀ ਗੱਲ ਕਰਦੇ ਜਾਈਏ, ਐਮਰਜੈਂਸੀ ਪਾਵਰਾਂ ਨੂੰ ਜਿਹੜਾ ਉਹਨਾਂ ਨੇ ਵਧਾ ਲਿਆ ਆ ਮਾਰਚ ਜੀ। ਦੇ ਮਿਡ ਤੱਕ। ਟਰੂਡੋ ਹੁਣਾਂ ਦਾ ਸਾਥ ਜਿਹੜੀ ਜਗਮੀਤ ਹੁਣਾਂ ਵਾਲੀ ਪਾਰਟੀ ਹੈਗੀ ਆ NDP, ਉਹਨਾਂ ਨੇ ਦਿੱਤਾ, ਉੱਥੇ ਵੋਟ ਕੀਤਾ ਤੇ ਐਮਰਜੈਂਸੀ ਜਿਹੜੀਆਂ ਪਾਵਰਸ ਆ ਉਸ ਨੂੰ ਜਿਹੜਾ ਵਰਤਣ ਦੇ ਲਈ ਹੋਰ ਇਹਨਾਂ ਨੇ ਦਿਨਾਂ ਦਾ ਵਕਫਾ ਜਿਹੜਾ ਆ ਉਹ ਲੈ ਲਿਆ ਹੈਗਾ। ਉੱਥੇ ਵੋਟ ਦੇ ਵਿੱਚ ਉਹਨਾਂ ਦਾ ਸਾਥ ਦਿੱਤਾ ਤੇ ਉੱਥੇ ਉਹ ਪਾਸ ਹੋ ਗਿਆ। ਸੋ ਟਰੂਡੋ ਹੁਣਾਂ ਦੇ ਕੋਲ ਐਮਰਜੈਂਸੀ ਪਾਵਰਸ ਆ ਹੁਣ ਮਿਡ ਮਾਰਚ ਤੱਕ ਰਹਿਣਗੀਆਂ, ਜਿਸ ਦੇ ਵਿੱਚ ਇਹਨਾਂ ਪ੍ਰੋਟੈਸਟਰਸ ਨੂੰ ਗ੍ਰਿਫਤਾਰ ਕਰਨਾ ਤੇ ਹੋਰ ਸਾਰੀਆਂ ਚੀਜ਼ਾਂ ਕਰਨ ਦੇ ਅਖਤਿਆਰ ਇਹਨਾਂ ਦੇ ਕੋਲ ਰਹਿਣਗੇ। ਜੀ। ਸੋ ਅਮਰੀਕਾ ਦੀ ਸਰਕਾਰ ਵਾਲੇ ਵੀ ਕਹਿੰਦੇ ਘਬਰਾ ਗਏ ਆ। ਉਹਨਾਂ ਨੇ ਡਿਪਾਰਟਮੈਂਟ ਆਫ ਡਿਫੈਂਸ ਜਿਹੜੀ ਆ ਅਮਰੀਕਾ ਦੀ, ਉਹਨਾਂ ਨੇ ਕਿਹਾ ਆ ਵੀ US ਕੈਪੀਟਲ ਪੁਲਿਸ ਤੇ ਵਾਸ਼ਿੰਗਟਨ DC ਇਹਨਾਂ ਨੂੰ ਜਿਹੜੀ ਆ ਨੈਸ਼ਨਲ ਗਾਰਡਸ ਅਸਿਸਟ ਕਰਨਗੇ। DC ਦੇ ਮੈਟਰੋਪੋਲੀਟਨ ਪੁਲਿਸ ਨੇ 500 ਆਫੀਸਰਸ ਐਕਸਟਰਾ ਡਿਪਲੋਏ ਕਰਨ ਲਈ ਮਾਰਚ ਦੇ ਵਿੱਚ ਕਿਹਾ। ਹਾਲਾਂਕਿ ਕਹਿੰਦੇ ਵੀ ਇਹ ਜਦੋਂ ਨਹੀਂ ਪਹੁੰਚਣਾ ਆ, ਉਦੋਂ ਹੀ ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਨੇ ਜੋ ਐਡਰੈਸ ਕਰਨਾ ਆ ਉਹ ਉਸ ਤੋਂ ਬਾਅਦ ਜਾਣਾ, ਜਦੋਂ ਉਹਨਾਂ ਨੇ ਕਾਂਗਰਸ ਨੂੰ ਐਡਰੈਸ ਕਰਨਾ ਹੈਗਾ ਆ। ਸੋ ਕੈਲੀਫੋਰਨੀਆ ਦੀ ਰੈਲੀ ਬੁੱਧਵਾਰ ਪਿਛਲੇ ਉਹਨਾਂ ਨੇ ਆਰਗੇਨਾਈਜ਼ਰਸ ਨੇ ਇਕੱਠੀ ਹੋਏ ਸੀ, ਤੇ ਕਹਿੰਦੇ ਆਲਰੇਡੀ $3,11,000 ਉਹਨਾਂ ਨੇ ਪੈਸੇ ਇਕੱਠੇ ਵੀ ਕਰ ਲਏ ਹੈਗੇ ਆ ਇਸ ਜਰਨੀ ਦੇ ਲਈ।
ਜੀ। ਅਗਲੀ ਜਿਹੜੀ ਗੱਲ ਕਰਦੇ ਜਾਈਏ ਹਰਜੋਤ ਸਿੰਘ ਜੀ, ਸੈਕਰਾਮੈਂਟੋ ਦੇ ਵਿੱਚ ਅੱਜ ਉਹਦਾ ਮੀਂਹ ਪਿਆ ਹੈਗਾ ਆ, ਪਰ ਫਿਰ ਵੀ ਉਸ ਦੇ ਬਾਵਜੂਦ ਕਹਿੰਦੇ ਵੀ ਪਿਛਲੀ ਗਰਮੀਆਂ ਦੇ ਮੁਕਾਬਲੇ ਮੀਂਹ ਜਿਹੜਾ ਉਹ ਘੱਟ ਪਿਆ ਆ। ਸੋ ਕਹਿੰਦੇ ਵੀ ਇਸ ਗਰਮੀਆਂ ਦੇ ਵਿੱਚ ਸਿਟੀ ਆਫ ਸੈਕਰਾਮੈਂਟੋ ਆਪਣੇ ਰੈਜ਼ੀਡੈਂਟਸ ਆ, ਉਹਨਾਂ ਨੂੰ ਪਾਣੀ ਦੀ ਵਰਤੋਂ ਨੂੰ ਘਟਾਉਣ ਲਈ ਆਖ ਸਕਦੇ ਆ। ਪਿਛਲੀ ਵਾਰੀ ਵੀ 15% ਇਹਨਾਂ ਨੇ ਕਿਹਾ ਸੀਗਾ ਵੀ ਖਪਤ ਨੂੰ ਜਿਹੜਾ ਉਹ ਘਟਾਇਆ ਜਿਹੜਾ ਉਹ ਜਾਵੇ। ਹੁਣ ਜਿਹੜਾ ਵੋਰਟੈਕਸ, ਆਰਟਿਕ ਵੋਰਟੈਕਸ ਇਸ ਪਾਸੇ ਵੱਲ ਨੂੰ ਆਇਆ ਆ, ਵੈਸਟਰਨ ਕੋਸਟ ਦੇ ਉੱਤੇ ਤੇ ਹੋਰ ਅਮਰੀਕਾ ਦੇ ਤਕਰੀਬਨ ਬਹੁਤ ਸਾਰੇ ਸੂਬਿਆਂ ਦੇ ਵਿੱਚ ਇਸ ਟਾਈਮ ਠੰਡ ਦਾ ਪ੍ਰਕੋਪ ਜਿਹੜਾ ਬਣਿਆ ਪਿਆ ਹੈ। ਕਈ ਥਾਵਾਂ ਦੇ ਉੱਤੇ ਸੋਹਣੇ ਮੀਂਹ ਤੇ ਬਰਫ਼ਬਾਰੀ ਵੀ ਜਿਹੜੀ ਉਹ ਪਈ ਹੈਗੀ ਆ। ਕੈਲੀਫੋਰਨੀਆ ਡਿਪਾਰਟਮੈਂਟ ਆਫ ਵਾਟਰ ਰਿਸੋਰਸਿਸ ਉਹਨਾਂ ਨੇ ਦੱਸਿਆ ਆ ਵੀ ਜਿਹੜਾ ਸਨੋ ਪੈਕ ਆ ਅਜੇ ਵੀ ਐਵਰੇਜ ਦੇ ਮੁਕਾਬਲੇ ਅੱਜ ਦੇ ਦਿਨ ਦੇ ਹਿਸਾਬ ਦੇ ਨਾਲ, ਬਾਕੀ ਅਤੀਤ ਦੇ ਹਿਸਾਬ ਦੇ ਨਾਲ ਉਹ ਸਿਰਫ 70% ਦੇ ਉੱਤੇ ਹੈਗਾ ਆ। ਤੇ ਜੇ ਅਪ੍ਰੈਲ ਤੱਕ ਇੰਤਜ਼ਾਰ ਕਰਾਂਗੇ ਤਾਂ ਸਿਰਫ 55% ਦੇ ਉੱਤੇ ਰਹਿ ਜਾਊਗਾ। ਸੋ ਇਲਾਕੇ ਦੇ ਹਿਸਾਬ ਦੇ ਨਾਲ ਕਾਫੀ ਜਿਹੜਾ ਉਹ ਘੱਟ ਦੱਸਿਆ ਜਾ ਰਿਹਾ ਹੈ। ਸੋ ਕਹਿੰਦੇ ਵੀ ਕੈਲੀਫੋਰਨੀਅਨਸ ਨੂੰ ਹੋ ਸਕਦਾ ਹੈ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਵੱਖ-ਵੱਖ ਸਿਟੀਜ਼ ਆ ਪਾਣੀ ਦੀ ਵਰਤੋਂ ਨੂੰ, ਖਪਤ ਨੂੰ ਘਟਾਉਣ ਦੇ ਲਈ ਉਹ ਆਦੇਸ਼ ਦੇ ਸਕਦੇ ਨੇ। ਜੀ, ਸੋ ਬਿਲਕੁਲ ਕੈਲੀਫੋਰਨੀਆ ਦੇ ਵਿੱਚ ਮੀਂਹ ਵੀ ਪਿਆ ਹੈਗਾ ਤੇ ਸਨੋ ਵੀ ਪਈ ਆ ਤੇ ਜਿਹੜਾ ਵੈਦਰ ਆ ਹੁਣ ਫਰੀਜ਼ਿੰਗ ਵਾਲਾ ਹੋਊਗਾ। ਵਿੰਟਰ ਸਟਾਰਮ ਵਾਰਨਿੰਗ ਆ ਸਿਏਰਾ ਨੇਵਾਡਾ ਦੇ ਵਿੱਚ ਤੇ ਕੈਲਟ੍ਰੇਨਸ ਨੇ ਮੋਟਰਿਸਟ ਨੂੰ ਰਿਕੁਐਸਟ ਕੀਤਾ ਆ ਵੀ ਚੇਨ ਕੰਟਰੋਲ ਰਿਕੁਆਇਰਡ ਆ। ਸਿਏਰਾ ਨੇਵਾਡਾ ਦੇ ਵਿੱਚ ਸਨੋਫਾਲ ਹੋਈ ਹੈਗੀ ਆ ਸਦਰਨ ਕੈਲੀਫੋਰਨੀਆ ਦੇ ਵਿੱਚ 2000 ਫੁੱਟ ਦੀ ਐਲੀਵੇਸ਼ਨ ਤੱਕ ਵੀ, ਤੇ ਸਨੋ ਤੇ ਰੇਨ ਦੋਨੋਂ ਹੀ ਚਾਹੀਦੇ ਤਾਂ ਕੈਲੀਫੋਰਨੀਆ ਦੇ ਵਿੱਚ ਹੈਗੇ ਆ, ਪਰ 44 ਦਿਨਾਂ ਬਾਅਦ ਜ਼ੀਰੋ ਪ੍ਰੈਸੀਪੀਟੇਸ਼ਨ ਸੀ। ਹੁਣ 0.01 ਇੰਚ ਜਿਹੜਾ ਮੀਂਹ ਆ ਸੈਨ ਫਰਾਂਸਿਸਕੋ ਦੇ ਵਿੱਚ ਪਿਆ ਨੈਸ਼ਨਲ ਵੈਦਰ ਸਰਵਿਸ ਦੇ ਮੁਤਾਬਕ। ਸੋ ਫਰੀਜ਼ ਵਾਰਨਿੰਗ ਇਸ਼ੂ ਕੀਤੀ ਆ ਆਉਣ ਵਾਲੇ ਬੁੱਧਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ। ਸੋ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਭਾਈ, ਆਪਣੇ ਕੱਪੜੇ ਕੁਪੜੇ ਵਧੀਆ ਗਰਮ ਕੱਪੜੇ ਪਾਓ ਤੇ ਬਹੁਤ ਜ਼ਿਆਦਾ ਜਿਹੜੀ ਠੰਡ ਇਹ 3 ਦਿਨ ਹੋਣੀ ਹੈਗੀ ਆ। ਜੀ, ਜੀ, ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਆਪਾਂ ਥੋੜ੍ਹੇ ਦਿਨ ਪਹਿਲਾਂ ਦੱਸਿਆ ਸੀਗਾ ਵੀ ਕਿਸ ਤਰੀਕੇ ਨਾਲ ਘਰਾਂ ਦੀਆਂ ਕੀਮਤਾਂ ਅਸਮਾਨ ਨੂੰ ਛੂਹੀਆਂ ਆ। ਇਸੇ ਦੌਰਾਨ ਗੱਡੀਆਂ ਦੀਆਂ ਕੀਮਤਾਂ ਵੀ ਅਸਮਾਨ ਨੂੰ ਛੂਹ ਗਈਆਂ। ਰੈਵ4 ਮਾਡਲ ਟੋਯੋਟਾ ਦਾ ਜਿਹੜਾ ਇੱਕ ਪ੍ਰਾਈਮ ਮਾਡਲ ਆ, ਜਿਸ ਦੇ ਵਿੱਚ ਇਲੈਕਟ੍ਰਿਕ ਵੀ ਆ ਤੇ ਹਾਈਬ੍ਰਿਡ ਇੱਕ ਹਿਸਾਬ ਦੇ ਨਾਲ ਆ, ਬੇ ਏਰੀਏ ਦੇ ਵਿੱਚ $97,000 ਦੇ ਲਈ ਵਿਕਣ ਨੂੰ ਲਾਇਆ ਹੋਇਆ ਆ। ਜੀ। ਸੋ ਇੰਨਾ ਕੁ ਜ਼ਿਆਦਾ ਕਹਿੰਦੇ ਵੀ ਯੂਜ਼ਡ ਕਾਰ ਦਾ ਵੀ ਪ੍ਰਾਈਸਿਸ ਵੱਧ ਚੁੱਕਾ ਆ ਵੀ ਬੇ ਏਰੀਏ ਦੇ ਜਿਹੜੇ ਬਾਇਰਸ ਆ, ਉਹਨਾਂ ਨੂੰ ਇੱਕ ਹਿਸਾਬ ਦੇ ਨਾਲ ਮਾਰਕੀਟ ਤੋਂ ਉਹ ਬਾਹਰ ਹੀ ਜਿਹੜੇ ਉਹ ਕਰੀ ਜਾ ਰਹੇ ਆ। ਇਕੱਲੇ ਬੇ ਏਰੀਏ 'ਚ ਨਹੀਂ, ਪੂਰੇ ਅਮਰੀਕਾ ਦੇ ਵਿੱਚ ਇਦਾਂ ਦੀ ਸਥਿਤੀ ਜਿਹੜੀ ਉਹ ਬਣ ਰਹੀ ਆ। ਕੰਡੀਸ਼ਨਸ ਪਹਿਲੋਂ ਦੇ ਨਾਲੋਂ ਗੱਡੀਆਂ ਦੀ ਮਾੜੀ ਤੇ ਖਰਚਾ ਜਿਹੜਾ ਉਹ ਵੱਧ ਹੋ ਰਿਹਾ ਆ। ਕਹਿੰਦੇ ਵੀ ਇੱਥੋਂ ਤੱਕ ਕਈ ਲੋਕਾਂ ਨੇ ਤਾਂ 4-5 ਸਾਲ ਗੱਡੀਆਂ ਚਲਾ ਕੇ ਗੱਡੀਆਂ 'ਚੋਂ ਫਿਰ ਪੈਸੇ ਬਣਾ ਲਏ। ਜਿੰਨੇ ਦੀ ਉਹਨਾਂ ਨੇ ਨਵੀਂ ਗੱਡੀ ਲਈ ਸੀ, ਉਹਦੇ ਨਾਲੋਂ ਵੱਧ ਕੀਮਤ ਦੇ ਉੱਤੇ ਉਹਨਾਂ ਦੀ ਉਹ ਗੱਡੀ 4-5 ਸਾਲ ਪੁਰਾਣੀ ਜਿਹੜੀ ਉਹ ਵਿਕ ਰਹੀ ਹੈਗੀ ਆ। 40% ਪ੍ਰਾਈਸਿਸ ਕਾਰਸ ਦੇ ਜਿਹੜੇ ਪ੍ਰਾਈਸਿਸ ਆ ਉਹ ਵਧੇ ਨੇ ਪਿਛਲੇ ਸਾਲ ਦੇ ਮੁਕਾਬਲੇ। ਬਾਇਰਸ ਆਊਟਬਿਡ ਜਿਹੜੀਆਂ ਉਹ ਕਰ ਰਹੇ ਆ। ਜਿਹੜੀ MSRP ਆ ਉਸ ਦੇ ਨਾਲੋਂ ਕਹਿੰਦੇ ਵੀ $5,000 ਵੱਧ ਆਮ ਹੀ ਜਿਹੜੇ ਲੋਕ ਆ ਉਹ ਖਰਚਾ ਕਰ ਰਹੇ ਆ। ਬੀਤੇ ਦਿਨਾਂ ਦੇ ਵਿੱਚ ਰਿਪੋਰਟ ਆਈ ਸੀ, ਪਿਛਲੇ ਸਾਲ ਦੇ ਵਿੱਚ 80% ਕਾਰ ਬਾਇਰਸ ਆ ਉਹਨਾਂ ਨੇ ਰੀਟੇਲ ਪ੍ਰਾਈਸ ਦੇ ਨਾਲੋਂ ਵੱਧ ਪ੍ਰਾਈਸ ਦੇ ਕੇ ਗੱਡੀਆਂ ਜਿਹੜੀਆਂ ਉਹ ਖਰੀਦੀਆਂ ਆ। ਕੰਜ਼ਿਊਮਰ ਪ੍ਰਾਈਸ ਇੰਡੈਕਸ ਦੇ ਵਿੱਚ ਇਹ ਕਹਿੰਦੇ ਵੀ ਸਭ ਤੋਂ ਵੱਡਾ ਲਾਰਜੈਸਟ ਪ੍ਰਾਈਸ ਇਨਕਰੀਜ਼ ਜਿਹੜਾ ਉਹ ਦੇਖਿਆ ਗਿਆ ਆ। ਨਵੀਆਂ ਕਾਰਾਂ ਜਿਹੜੀਆਂ 12% ਤੇ ਪੁਰਾਣੀਆਂ ਕਾਰਾਂ ਜਿਹੜੀਆਂ ਇੱਕ ਹਿਸਾਬ ਦੇ ਨਾਲ 40% ਵੱਧ ਪ੍ਰਾਈਸਿਸ ਦੇ ਉੱਤੇ ਉਹ ਵਿਕ ਰਹੀਆਂ ਨੇ। ਸੋ ਜਿਨ੍ਹਾਂ ਕੋਲ ਸਾਈਕਲ ਹੈਗੇ ਭਾਈ, ਹੁਣ ਸਾਈਕਲਾਂ ਤੇ ਜਾਣਾ ਜਿਹੜਾ ਇਸ ਹਿਸਾਬ ਦੇ ਨਾਲ ਸ਼ੁਰੂ ਕਰਨਾ ਪਊਗਾ, ਜੋ ਸਥਿਤੀ ਜਿਹੜੀ ਬਣੀ ਪਈ ਆ। ਪਰ ਇਹ ਆ ਵੀ ਜਿਹਦੇ ਕੋਲ ਵਾਧੂ 1-2 ਗੱਡੀਆਂ ਪਈਆਂ ਨੇ, ਉਹਨਾਂ ਨੇ ਤਾਂ ਹੁਣ ਜਿਹੜਾ ਹਰਜੋਤ ਸਿੰਘ ਜੀ, ਉਹਨਾਂ ਨੂੰ ਵੇਚਣ ਦਾ ਸੋਹਣਾ ਟਾਈਮ ਹੈਗਾ ਆ ਵੀ ਬਿਲਕੁਲ। ਕੱਢ ਲਓ ਵੀ ਤੇ ਸੋਹਣੇ ਪੈਸੇ ਜਿਹੜੇ ਆ ਉਹ ਤੁਸੀਂ ਬਚਾ ਕੇ ਰੱਖ ਲਓ। 1.5 ਲੱਖ ਮੀਲ ਚੱਲੀਆਂ ਗੱਡੀਆਂ ਵੀ ਜਿਹੜੀਆਂ ਆ ਆਮ ਦੇ ਨਾਲੋਂ ਵੱਧ ਪ੍ਰਾਈਸਾਂ ਦੇ ਉੱਤੇ ਜਿਹੜੀਆਂ ਉਹ ਵਿਕ ਰਹੀਆਂ ਹੈਗੀਆਂ ਨੇ। ਪਤਾ ਨਹੀਂ ਕਿਹੜੇ ਪਾਸੇ ਨੂੰ ਜਿਹੜਾ ਉਹ ਜਾਊਗਾ। ਹੁਣ ਤਾਂ ਕਹਿੰਦੇ ਵੀ ਜਿਹੜੇ ਗੱਡੀਆਂ ਵੇਚਣ ਵਾਲੇ ਵੀ ਆ, ਉਹ ਵੀ ਹੁਣ ਐਡਵਰਟਾਈਜ਼ਮੈਂਟ ਜਿਹੜੇ ਸਟਿੱਕਰ ਪ੍ਰਾਈਸ ਦੇ ਨਾਲੋਂ, ਜੋ ਕਿ 3-4 ਸਾਲ ਪੁਰਾਣੇ ਆ, ਉਹਦੇ ਨਾਲੋਂ ਵੀ $3,000-4,000 ਵੱਧ ਕੀਮਤ ਉਹ ਤੋਂ ਜਿਹੜੀਆਂ ਉਸ ਟਾਈਮ ਦੇ ਉੱਤੇ ਨਵੀਆਂ ਵਿਕੀਆਂ ਸੀ, ਉਹ ਯੂਜ਼ਡ ਦੀਆਂ ਉਹ ਤੋਂ $3,000-4,000 ਵੱਧ ਕੀਮਤ ਲਾ ਕੇ
ਜਿਹੜੀਆਂ ਉਹ ਵੇਚ ਰਹੇ ਨੇ। ਮਾਰੋ ਮਾਰ ਜਿਹੜੀ ਆ ਉਹ ਇਸ ਟਾਈਮ ਪਈ ਆ। ਕਈ ਲੋਕ ਸੋਚ ਰਿਹਾ ਵੀ ਖੌਰੇ ਗੱਡੀਆਂ ਬਣਨੀਆਂ ਜਾਂ ਆਉਣੀਆਂ ਹੀ ਬੰਦ ਹੋ ਜਾਣੀਆਂ ਆ, ਪਤਾ ਨਹੀਂ ਬਣਨਾ ਕੀ ਹੈਗਾ ਆ। ਸੋ ਇੰਨਾ ਜਿਹੜਾ ਆ ਉਹ ਨਾ ਕਰੋ ਭਾਈ, ਥੋੜ੍ਹਾ ਜਿਹਾ ਇੰਤਜ਼ਾਰ ਕਰ ਲਓ, ਜਿਹਨੂੰ ਜਿਹੜੀ ਉਹ ਜ਼ਰੂਰਤ ਆ। ਜਦੋਂ ਇਹ ਕਾਹਲਪੁਣਾ ਕਰ ਦਿੰਦੇ ਆ ਨਾ, ਉਦੋਂ ਜਿਹੜਾ ਕੰਮ ਖਰਾਬ ਹੁੰਦਾ ਆ। ਜਿਹੜੀ ਟੋਯੋਟਾ RAV4 ਦੀ ਮੈਂ ਗੱਲ ਕਰ ਰਿਹਾ ਸੀ ਪ੍ਰਾਈਮ, ਉਹ 97,000 ਤੇ ਜਿਹੜੀ ਆ ਉਹ ਹੈਗੀ ਆ, ਉਹ 40,000 ਮਾਰਕਅਪ ਆ। ਪਤਾ ਨਹੀਂ ਕੋਈ ਖਰੀਦੂਗਾ ਕਿ ਨਹੀਂ ਆ, ਪਰ ਜੀ, ਸੋਸ਼ਲ ਮੀਡੀਆ ਦੇ ਉੱਤੇ ਇਸ ਟਾਈਮ ਇਸ ਦੀ ਪੂਰੀ ਚਰਚਾ ਜਿਹੜੀ ਆ ਉਹ ਚੱਲ ਰਹੀ ਹੈਗੀ ਆ। ਜੀ। ਹੁਣ ਆਪਾਂ ਕੁਛ ਇਕੋਨਮੀ ਦੀ ਵੀ ਗੱਲ ਕਰਦੇ ਜਾਈਏ, ਜਿਸ ਤਰ੍ਹਾਂ ਤੁਸੀਂ ਹੁਣ ਕਾਰਾਂ ਦੀ ਦੱਸੀ ਆ ਵੀ ਇੰਨੀ ਪ੍ਰਾਈਸ ਚੜ੍ਹ ਗਈ ਆ, ਘਰਾਂ ਦੀਆਂ ਪ੍ਰਾਈਸਾਂ ਨੂੰ ਅੱਗਾਂ ਲੱਗੀਆਂ, ਪਰ ਇੱਕ ਇੰਡਸਟਰੀ ਹੁਣ ਬਿਲਕੁਲ ਉਹ ਥੱਲੇ ਨੂੰ ਜਾਣੀ ਸ਼ੁਰੂ ਹੋ ਗਈ ਆ, ਉਹ ਮੌਰਗੇਜ ਇੰਡਸਟਰੀ ਆ। ਮੌਰਗੇਜ ਬਿਜ਼ਨਸ ਦੇ ਵਿੱਚ ਹੁਣ ਆਲਰੇਡੀ ਕਹਿੰਦੇ ਪਈ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੇ ਆਫ ਹੋਣਾ ਸ਼ੁਰੂ ਹੋ ਜਾਊਗਾ, ਕਿਉਂਕਿ ਇੰਟਰਸਟ ਰੇਟ ਉੱਪਰ ਚੜ੍ਹਨਾ ਕਾਫੀ ਸ਼ੁਰੂ ਹੋ ਗਿਆ। ਪਿਛਲੇ 2 ਸਾਲਾਂ ਦੇ ਵਿੱਚ 1,30,000 ਦੇ ਕਰੀਬ ਲੋਕਾਂ ਨੇ ਮੌਰਗੇਜ ਲੋਨ ਇੰਡਸਟਰੀ ਦੇ ਵਿੱਚ ਜੌਬ ਸ਼ੁਰੂ ਕੀਤੀ ਸੀ, ਤੇ ਉਹ ਹੁਣ ਕਹਿੰਦੇ ਪਈ ਆਉਣ ਵਾਲੇ ਮਹੀਨਿਆਂ 'ਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਉਹਨਾਂ ਦੀ ਲੇ ਆਫ ਹੋਊਗੀ। ਸੋ ਲੇ ਆਫ ਵੀ ਕਿਉਂ ਨਾ ਹੋਵੇ, ਜਦੋਂ ਕਹਿੰਦੇ ਪਈ ਰੀਫਾਈਨਾਂਸ ਦੀਆਂ ਐਪਲੀਕੇਸ਼ਨਾਂ 45% ਘੱਟ ਗਈਆਂ ਪਿਛਲੇ 6 ਮਹੀਨਿਆਂ 'ਚ। ਸੋ ਜਿਨ੍ਹਾਂ ਨੇ ਰੀਫਾਈਨਾਂਸ ਕਰਨਾ ਸੀ, ਮੈਨੂੰ ਲੱਗਦਾ ਵੀ ਆਲਮੋਸਟ ਹੋ ਹੀ ਚੁੱਕਿਆ ਹੈਗਾ। ਬਾਕੀ ਹੁਣ ਫਿਰ ਬਾਇਰ ਹੀ ਰਹਿ ਗਿਆ, ਤੇ ਬਾਇਰ ਵੀ ਹੁਣ ਆਪਾਂ ਦੇਖਦੇ ਹਾਂ ਵੀ ਐਕਟੀਵਿਟੀ ਬੜੀ ਸਲੋ ਆ। ਠੀਕ ਆ ਵੀ ਪ੍ਰਾਈਸਿਸ ਬਹੁਤ ਜ਼ਿਆਦੇ ਆ, ਪਰ ਮਾਰਕੀਟ 'ਚ ਘਰ ਨਹੀਂ, ਸੋ ਇੰਨੇ ਜ਼ਿਆਦੇ ਘਰ ਵਿਕ ਨਹੀਂ ਰਹੇ ਹੈਗੇ। ਤੇ ਇਹ ਜਿਹੜੀ ਇੰਡਸਟਰੀ ਆ, ਜਿਹੜੀ ਮੌਰਗੇਜ ਦੀ, ਮੌਰਗੇਜ ਬੈਂਕਰ ਐਸੋਸੀਏਸ਼ਨ ਨੇ ਇਹ ਦੱਸਿਆ ਵੀ ਆਉਣ ਵਾਲੇ ਸਾਲ ਦੇ ਵਿੱਚ ਜਿਹੜਾ ਉਹਨਾਂ ਦਾ ਵੋਲੀਅਮ ਸੀ, ਜਿੱਦਾਂ ਸੰਨ 2021 4 ਟ੍ਰਿਲੀਅਨ ਡਾਲਰ ਦਾ ਵੋਲੀਅਮ ਸੀ, ਉਹ ਘਟ ਕੇ 2.6 ਟ੍ਰਿਲੀਅਨ ਡਾਲਰ ਰਹਿ ਜਾਏਗਾ। ਜੀ, ਜੀ, ਬਿਲਕੁਲ। ਸੋ ਇਕੋਨਮੀ ਦਾ ਦੇਖੋ ਕੀ ਬਣਨਾ ਹੈ। ਗੈਸ ਪ੍ਰਾਈਸਿਸ, ਜਿੱਦਾਂ ਕੱਲ੍ਹ ਵੀ ਆਪਾਂ ਜ਼ਿਕਰ ਕੀਤਾ ਸੀਗਾ ਵੀ ਕਿਉਂ ਆਪਣੇ ਵੈਸਟ ਕੋਸਟ ਵਾਲੇ ਪਾਸੇ ਜਿਹੜੀਆਂ ਜ਼ਿਆਦਾ ਵੱਧ ਰਹਿੰਦੀਆਂ ਆ ਬਾਕੀਆਂ ਦੇ ਜਿਹੜਾ ਉਹ ਮੁਕਾਬਲੇ। ਇੱਕ ਵਾਰੀ ਫੇਰ ਹੁਣ ਇਹ ਯੂਕਰੇਨ ਤੇ ਰੂਸ ਦੇ ਵਿੱਚ ਜੰਗ ਲੱਗਣ ਦੇ ਖਤਰੇ ਨੂੰ, ਇਨਵੇਜ਼ਨ ਨੂੰ ਲੈ ਕੇ ਜਿਹੜਾ ਕੱਚੇ ਤੇਲ ਦੀਆਂ ਕੀਮਤਾਂ ਆ, ਉਹ ਤਾਂ ਨੂੰ ਜਿਹੜੀਆਂ ਉਹ ਚੜ੍ਹ ਗਈਆਂ ਨੇ। ਸੋ ਪ੍ਰਾਈਸਿਸ ਆਪਾਂ ਜਿਹੜੀਆਂ ਉਹ ਦੇਖ ਰਹੇ ਹਾਂ ਵੀ ਹੁਣ ਕਾਫੀ ਜ਼ਿਆਦਾ ਤਾਂ ਨੂੰ ਜਿਹੜੀਆਂ ਇੱਕ ਵਾਰੀ ਫੇਰ ਜਾ ਸਕਦੀਆਂ ਨੇ। ਅਜੇ ਤਾਂ ਥੱਲੇ ਆਈਆਂ ਹੀ ਨਹੀਂ ਸੀਗੀਆਂ। ਸਮਰ ਦੇ ਵਿੱਚ ਵੈਸੇ ਹੀ ਜਿਹੜਾ ਪ੍ਰਾਈਸ ਆ ਹੋਰ ਜ਼ਿਆਦਾ ਵੱਧ ਜਾਣਾ ਆ, ਤੇ ਪਤਾ ਨਹੀਂ ਆਉਣ ਵਾਲੇ ਸਾਲ ਦੇ ਵਿੱਚ, ਇਸ ਸਾਲ ਦੇ ਵਿੱਚ ਬਣੂਗਾ ਕੀ। ਉਮੀਦ ਹੀ ਕਰਦੇ ਹਾਂ ਵੀ ਭਾਈ ਕੋਈ ਕਾਬੂ ਦੇ ਵਿੱਚ ਰਵੇ, ਪਰ ਜਦੋਂ ਜੰਗਾਂ ਯੁੱਧ ਲੱਗਦੇ ਨੇ ਇੱਦਾਂ ਦੇ, ਫਿਰ ਜਿਹੜੀ ਸਥਿਤੀ ਆ ਉਹ ਜਿਹੜੀ ਉਹ ਨਹੀਂ ਬਣਦੀ, ਉਦੋਂ ਮਾੜੀ ਹੋਈ ਰਹਿੰਦੀ ਆ। ਤੇ ਬਾਕੀ ਇਕੋਨਮੀ ਦੇ ਹਿਸਾਬ ਦੇ ਨਾਲ ਆਪਾਂ ਸਟਾਕ ਦੀ ਵੀ ਜੇ ਗੱਲ ਕਰਦੇ ਜਾਈਏ, ਕਹਿੰਦੇ ਵੀ ਹੁਣ ਦੇਖਿਆ ਜਾ ਰਿਹਾ ਵੀ ਪਿਛਲੇ 2 ਸਾਲਾਂ ਤੋਂ ਬਾਅਦ ਦੇ ਵਿੱਚ ਜਿਹੜੀ ਸਟਾਕ ਮਾਰਕੀਟ ਆ, ਮੇ ਬੀ ਕਰੈਕਸ਼ਨ ਦੇ ਵੱਲ ਨੂੰ ਜਿਹੜੀ ਉਹ ਵੱਧ ਸਕਦੀ ਆ। ਅੱਜ ਤੋਂ ਤਕਰੀਬਨ ਪੂਰੇ 2 ਸਾਲ ਪਹਿਲਾਂ ਮਾਰਚ ਦੇ ਮਹੀਨੇ ਦੇ ਵਿੱਚ ਸਟਾਕਸ ਬੁਰੀ ਤਰ੍ਹਾਂ ਜਿਹੜੇ ਉਸ ਟਾਈਮ ਦੇ ਉੱਤੇ ਡਿੱਗੇ ਸੀਗੇ। ਉਦੋਂ ਬਹੁਤ ਜਿਹੜੀ ਚਰਚਾ ਚੱਲਦੀ ਸੀ। ਸੋ ਅੱਜ ਮਾਰਕੀਟ ਦੀ ਦੁਬਾਰਾ ਖੁੱਲੀ ਹੈ ਪ੍ਰੈਜ਼ੀਡੈਂਟ ਡੇ ਤੋਂ ਬਾਅਦ, ਤੇ ਅੱਜ ਡਾਓ ਜੋਨਸ ਦੇ ਵਿੱਚ 400 ਤੇ 83 ਪੁਆਇੰਟ ਦੀ ਗਿਰਾਵਟ ਦਰਜ ਹੋਈ ਆ। 33,597 ਦੇ ਉੱਤੇ ਬੰਦ ਹੋਇਆ। S&P ਦੇ ਵਿੱਚ 44 ਪੁਆਇੰਟ ਡਿੱਗ ਕੇ 4305 ਤੇ ਬੰਦ ਹੋਇਆ। ਨੈਸਡੈਕ ਵੀ 167 ਪੁਆਇੰਟ ਡਿੱਗਾ 13,381 ਦੇ ਉੱਤੇ ਇਹ ਬੰਦ ਹੋਇਆ। ਸੋਨੇ ਦਾ ਭਾਅ $1,900 ਪ੍ਰਤੀ ਆਉਂਸ ਰਿਹਾ। 10 ਈਅਰ ਯੀਲਡ 1.94% ਦੇ ਉੱਤੇ ਰਹੀ, ਤੇ ਕ੍ਰਿਪਟੋ ਕਰੰਸੀਜ਼ ਦੇ ਵਿੱਚ ਬਿਟਕੋਇਨ 38,099 ਦੇ ਉੱਤੇ ਰਿਹਾ। ਜੀ, ਬਿਲਕੁਲ। ਰਸ਼ੀਆ ਦੀ ਲੜਾਈ ਨੂੰ ਲੈ ਕੇ ਕਹਿੰਦੇ ਪਈ, ਕਿਉਂਕਿ ਉਹਦੇ ਕੀ ਇਫੈਕਟ ਹੋਣਗੇ ਇਹ ਸੈਂਕਸ਼ਨਸ ਨੂੰ ਲੈ ਕੇ, ਸੋ ਸਟਾਕ ਮਾਰਕੀਟ ਤੇ ਕਾਫੀ ਝਟਕਾ ਲੱਗੂਗਾ। ਆਇਲ ਦੀਆਂ ਪ੍ਰਾਈਸਿਸ ਬਹੁਤ ਉੱਪਰ ਜਾਣਗੀਆਂ। ਇੱਕ $US ਦੀ ਕੀਮਤ ਇੰਡੀਆ ਦੇ 74 ਰੁਪਏ ਤੇ 63 ਪੈਸੇ ਦੇ ਬਰਾਬਰ ਹੋ ਗਈ ਆ। ਇੱਕ $US ਦੀ ਕੀਮਤ ਕੈਨੇਡਾ ਦੇ $1 ਤੇ 27 ਸੈਂਟ ਦੇ ਬਰਾਬਰ। ਜੀ, ਇੱਥੇ ਹੀ ਜਿਹੜੇ ਹੁਣ ਆਪਣੇ ਅੱਜ ਦੇ ਪ੍ਰੋਗਰਾਮ ਦੀ ਸਮਾਪਤੀ ਆ। ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ, ਸਤਿਕਾਰ, ਸਹਿ ਨਿੱਘੀ ਜਿਹੀ ਸਤਿ ਸਤਿ ਸ੍ਰੀ ਸ੍ਰੀ ਅਕਾਲ। ਅਕਾਲ। ਜਿੰਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ ਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA। USA।